ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ। ਉਹ ਮੈਂ ਫੋਟੋਆਂ ਲਾਈਆਂ ਨਾ ਜਿਹਦੇ ਵਿੱਚ ਇੰਡੀਆ, ਚੀਨ, ਮੁਖਤਲਿਫ ਮੁਲਕਾਂ ਦਾ, ਅਮਰੀਕਾ ਦਾ ਸੰਨ 2000 ਦਾ ਅਤੇ 2025 ਦਾ GDP ਦੱਸਿਆ ਗਿਆ ਹੈ 25 ਸਾਲਾਂ ਦਾ। ਅਤੇ ਉਹਦੇ ਵਿੱਚ ਜਿਹੜਾ ਨਾ ਬਰਤਾਨੀਆ ਅਤੇ ਇੰਡੀਆ ਦਾ ਕੰਪੈਰੀਜ਼ਨ ਕੀਤਾ ਗਿਆ ਹੈ ਕਿ ਸੰਨ 2000 'ਚ ਇੰਡੀਆ ਦਾ GDP ਸੀ 500, ਬਰਤਾਨੀਆ ਦਾ ਸੀ 1700 ਅਰਬ ਡਾਲਰ, ਯਾਨੀ 1200 ਅਰਬ ਡਾਲਰ ਬਰਤਾਨੀਆ ਦਾ ਜ਼ਿਆਦਾ ਸੀ। ਸਿਰਫ 25 ਸਾਲ ਦੇ ਵਿੱਚ ਇੰਡੀਆ ਦਾ 4300 ਤੇ ਟੁਰ ਗਿਆ, ਬਰਤਾਨੀਆ ਦਾ 3700 ਤੇ ਆਇਆ, ਯਾਨੀ ਇੰਡੀਆ ਦਾ 500 ਅਰਬ ਡਾਲਰ ਵੱਧ ਗਿਆ ਔਰ ਇੰਡੀਆ ਦਾ ਹੁਣ ਤੇਜ਼ੀ ਨਾਲ ਵਧਣਾ। ਅਤੇ ਮੈਂ ਆਖਿਆ ਸੀ ਕਿ ਜਿਹੜਾ ਨਾ ਆਪਣੀ ਜ਼ਬਾਨਾਂ 'ਚ ਚੀਨ ਦਾ ਜਿਹੜਾ ਸੀ ਉਹ ਸੀ 1200 ਅਰਬ ਡਾਲਰ ਅਤੇ ਇਟਲੀ ਦਾ ਵੀ 1200 ਅਰਬ ਡਾਲਰ ਸੀ, ਅਤੇ ਇਟਲੀ ਦਾ ਹੁਣ 2500 ਅਰਬ ਡਾਲਰ 'ਤੇ ਗਿਆ ਅਤੇ ਚੀਨ ਦਾ 19,500 ਅਰਬ ਡਾਲਰ 'ਤੇ ਟੁਰ ਗਿਆ। ਅਤੇ ਮੈਂ ਕਿਹਾ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ 'ਚ ਪੜ੍ਹਾਉਂਦੀਆਂ ਨੇ ਉਹ ਅੱਗੇ ਲੰਘ ਜਾਂਦੀਆਂ ਨੇ। ਅਤੇ ਜਿਹੜਾ ਕਿਹਾ ਜਾਂਦਾ ਨਾ ਕਿ ਇੰਡੀਆ ਕਭੀ ਆਗੇ ਨਹੀਂ ਥਾ ਲੰਘ ਸਕਤਾ, ਹਮ ਗਰੀਬ ਥੇ। ਔਰੰਗਜ਼ੇਬ ਦੇ ਦੌਰ ਦੇ ਵਿੱਚ ਇੰਡੀਆ ਦਾ ਪੂਰੀ ਦੁਨੀਆ ਦਾ 24% GDP ਸੀ। ਜਦੋਂ ਬਰਤਾਨੀਆ ਲੁੱਟਮਾਰ ਕਰਕੇ ਗਿਆ 3% ਰਹਿ ਗਿਆ ਸੀ। ਹੁਣ ਇੰਡੀਆ ਆਜ਼ਾਦੀ ਤੋਂ 77 ਸਾਲ ਬਾਅਦ ਫਿਰ ਦੁਨੀਆ ਦੇ ਉੱਤੇ ਅੱਗੇ ਜਾ ਰਿਹਾ, ਕਿਉਂਕਿ ਜਦੋਂ ਕੋਈ ਕੌਮ ਫੁੱਲ ਆਜ਼ਾਦ ਹੋ ਜਾਏ ਨਾ ਤਾਂ ਉਹ ਤੇਜ਼ੀ ਨਾਲ ਅੱਗੇ ਜਾਂਦੀ ਹੈ। ਪਰ ਇੰਡੀਆ ਦੀ ਉਹ ਚਾਈਨਾ ਦੇ ਮੁਕਾਬਲੇ ਤੇਜ਼ੀ ਨਹੀਂ ਹੈ। ਉਹਦੀ ਵਜ੍ਹਾ ਕੀ ਹੈ? ਸੰਧੂ ਸਾਹਿਬ ਆਉਂਦੇ ਨੇ ਇੰਡੀਆ ਵਿੱਚ ਮਾਦਰੀ ਜ਼ਬਾਨ ਪੜ੍ਹਾਈ ਜਾਂਦੀ ਹੈ ਪਰ ਬੁਨਿਆਦੀ ਤਲੀਮ ਇੰਗਲਿਸ਼ ਵਿੱਚ ਹੀ ਹੈ, ਕਿ ਇਹ ਗੱਲ ਤੁਹਾਡੇ ਸਾਡੇ ਮੁਲਕ ਦੇ ਖਿਲਾਫ ਜਾਂਦੀ ਹੈ। ਸੰਧੂ ਮੁਲਤਾਨੀ ਮਾਂ ਬੋਲੀ ਦੇ ਹਵਾਲੇ ਨਾਲ ਕੰਮ ਕਰ ਰਹੇ ਨੇ, ਨਹੀਂ ਜਾਂਦੀ। ਇੰਡੀਆ ਦੀ ਤਰੱਕੀ ਦੀ ਵਜ੍ਹਾ ਸਾਊਥ ਇੰਡੀਆ ਹੈ। ਸਾਊਥ ਇੰਡੀਆ ਦੀਆਂ ਰਿਆਸਤਾਂ ਵਾਸਤੇ ਇੰਗਲਿਸ਼ ਇੰਝ ਹੀ ਹੈ ਜਿੰਝ ਸਾਡੇ ਵਾਸਤੇ ਉਰਦੂ ਹੈ। ਸਾਊਥ ਇੰਡੀਆ ਦੀਆਂ ਰਿਆਸਤਾਂ 'ਚ ਜਿਵੇਂ ਸਾਡੇ ਲਾਹੌਰ ਦੇ ਰਕਸ਼ੇ ਵਾਲੇ ਰੇਹੜੀ ਵਾਲੇ ਉਰਦੂ ਬੋਲਦੇ ਨੇ ਨਾ, ਇੰਝ ਉਹਨਾਂ ਦੇ ਰਕਸ਼ੇ ਵਾਲੇ ਰੇਹੜੀ ਵਾਲੇ ਅੰਗਰੇਜ਼ੀ ਬੋਲਦੇ ਨੇ, ਅਤੇ ਉਹ ਅੰਗਰੇਜ਼ੀ 'ਚ ਪੜ੍ਹ ਕੇ ਇੰਡੀਆ ਨੂੰ ਉਹਨਾਂ ਨੇ ਚੁੱਕੇ ਆ। ਇੰਡੀਆ ਦੀ ਜਿਹੜੀ ਤਰੱਕੀ ਪਿੱਛੇ ਰਹਿ ਗਏ ਨੇ ਉਹ ਵੇ ਹਿੰਦੀ ਬੈਲਟ। ਉਹਨਾਂ ਦੀ ਆਬਾਦੀ ਜ਼ਿਆਦਾ ਹੈ, ਉਹਨਾਂ ਦੀ ਕੋਈ 50-60 ਕਰੋੜ ਆਬਾਦੀ ਹੈ। ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧਿਆ ਪ੍ਰਦੇਸ਼, ਹਰਿਆਣਾ, ਇਹ ਜਿਹੜੇ ਵੀ ਉਰਦੂ ਬੋਲਣ ਵਾਲੇ ਨੇ, ਹਿੰਦੀ ਕਹਿ ਲਓ, ਹਿੰਦੀ ਬੋਲਣ ਵਾਲੇ ਨੇ, ਇਹਨਾਂ ਨੂੰ ਅੰਗਰੇਜ਼ੀ ਸਾਡੇ ਹਾਰ ਨਹੀਂ ਹੁੰਦੀ, ਯਾਨੀ ਇਹਨਾਂ ਦੀ ਬੋਲਚਾਲ ਦੀ ਜ਼ੁਬਾਨ ਅੰਗਰੇਜ਼ੀ ਨਹੀਂ। ਸਾਊਥ ਵਾਲਿਆਂ ਦੀ ਰੋਜ਼ਾਨਾ ਬੋਲਚਾਲ ਦੀ ਜ਼ੁਬਾਨ ਵੀ ਅੰਗਰੇਜ਼ੀ ਹੈ। ਉਹ ਆਪਣੀ ਮਾਂ ਬੋਲੀ ਵੀ ਬੋਲਦੇ ਨੇ, ਅੰਗਰੇਜ਼ੀ ਵੀ ਬੋਲ ਲੈਂਦੇ ਨੇ। ਲੇਕਿਨ ਉਹ ਤੇਲਗੂ, ਮੈਂ ਮੁੰਡੇ ਦਾ ਇੰਟਰਵਿਊ ਕੀਤਾ ਸੀ, ਉਹ MBBS ਵੀ ਅੰਗਰੇਜ਼ੀ 'ਚ ਵੀ ਆਪਸ਼ਨ ਹੈ ਵੇ ਅਤੇ ਤੇਲਗੂ 'ਚ ਕਰਨ ਦਾ ਵੀ ਆਪਸ਼ਨ ਹੈ ਵੇ। ਅਤੇ ਉਹ ਕਹਿਣ ਦਾ ਮਕਸਦ ਇਹ ਵੇ ਕਿ ਚਾਈਨਾ ਦੇ ਵਿੱਚ ਉਹਨਾਂ ਨੇ ਚਾਈਨੀ ਤਹਿਜ਼ੀਬ ਦੀ ਜ਼ੁਬਾਨ ਹੈ ਮੈਂਡਰੀਅਨ, ਉਹ ਸਾਰਿਆਂ ਨੂੰ ਪੜ੍ਹਾ ਰਹੇ ਨੇ। ਇੰਡੀਆ ਦਾ ਪਿੱਛੇ ਰਹਿ ਜਾਣ ਦੀ ਵਜ੍ਹਾ ਇਹ ਵੇ, ਇੰਡੀਆ ਚਾਈਨਾ 19,500 ਅਰਬ ਡਾਲਰ 'ਤੇ ਟੁਰ ਗਿਆ, ਇੰਡੀਆ ਹਾਲੇ 4300 ਅਰਬ ਡਾਲਰ 'ਤੇ ਵੇ। ਉਹਦੀ ਵਜ੍ਹਾ ਇਹ ਵੇ ਕਿ ਜਿਹੜਾ ਹਿੰਦੀ ਬੈਲਟ ਹੈ ਜਿਹਦੀ ਅਕਸਰੀਤੀ ਆਬਾਦੀ ਹੈ, ਇਹਦੇ ਉੱਤੇ ਕਬਜ਼ਾ ਹੋਇਆ 100 ਸਾਲ ਬਾਅਦ। ਸਾਊਥ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ 100 ਸਾਲ ਪਹਿਲਾਂ ਹੋ ਗਿਆ ਸੀ, ਅਤੇ ਉਹਦੀ ਵਜ੍ਹਾ ਤੋਂ ਸਾਊਥ ਵਾਲਿਆਂ ਦੇ ਵਿੱਚ ਇੰਗਲਿਸ਼ ਵੜ ਗਈ ਹੈ। ਅਤੇ ਉਂਝ ਵੀ ਉਹ ਹਿੰਦੀ ਦੀ ਮੁਖਾਲਫਤ ਕਰਕੇ ਆਉਂਦੇ ਨੇ, ਸਾਨੂੰ ਹਿੰਦੀ ਦੀ ਜਗ੍ਹਾ ਇੰਗਲਿਸ਼ ਕਬੂਲ ਹੈ। ਜਿਹੜਾ ਨਾਰਥ ਹੈ ਉਹਨੂੰ ਹਿੰਦੀ ਕੋਈ ਨਹੀਂ ਹੁੰਦੀ। ਨਾਰਥ ਸ਼ਦੀਦ ਤਰੀਨ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੈ ਜਿਹੜੇ ਹਿੰਦੀ ਬੋਲਣ ਵਾਲੇ ਨੇ, ਜਿਹੜੇ ਸਾਡੇ ਲੋਕ 99% ਨੂੰ ਅੰਗਰੇਜ਼ੀ ਨਹੀਂ ਹੁੰਦੀ। ਅਗਲੇ 100 ਸਾਲ ਸਾਨੂੰ ਵੀ ਨਹੀਂ ਆਉਣੀ ਅਤੇ ਉਹਨਾਂ ਨੂੰ ਵੀ ਨਹੀਂ ਆਉਣੀ, ਅਤੇ ਉਹਦੀ ਵਜ੍ਹਾ ਤੋਂ ਇੰਡੀਆ ਦੀ ਤਰੱਕੀ ਦੀ ਰਫਤਾਰ ਨੂੰ ਥੋੜ੍ਹਾ ਬ੍ਰੇਕ ਲੱਗੀ ਹੈ। ਅਤੇ ਜੇ ਉਹ ਹਿੰਦੀ ਵਾਲਿਆਂ ਨੂੰ ਸਾਰੀ ਆਲਾ ਤਲੀਮ ਹਿੰਦੀ 'ਚ ਦੇਣੀ ਸ਼ੁਰੂ ਕਰ ਦੇਵੇ ਨਾ ਇੰਡੀਆ, ਅੰਗਰੇਜ਼ੀ ਦੀ ਜਗ੍ਹਾ ਉਹਨਾਂ ਨੂੰ MBBS ਮੈਡੀਕਲ, ਅਤੇ ਹਿੰਦੀ ਦੇ ਜਿਹੜੇ ਜਾਹਲ ਨੇ, ਜਿਹੜੇ ਲੜਨ ਡੇ ਨੇ, ਗਊ ਮਾਤਾ ਦੇ ਅੱਗੇ ਪਿੱਛੇ ਲੜ ਰਹੇ ਨੇ, ਉਹ ਵੀ ਤੇਜ਼ੀ ਨਾਲ ਤਰੱਕੀ ਕਰਨਗੇ। ਲੇਕਿਨ ਉਹਨਾਂ ਦੀ ਤਰੱਕੀ ਦੀ ਰਾਹ 'ਚ ਅੰਗਰੇਜ਼ੀ ਰੁਕਾਵਟ ਹੈ, ਜਿਵੇਂ ਸਾਡੀ ਤਰੱਕੀ ਦੀ ਰਾਹ 'ਚ ਹੈ, ਕਿਉਂਕਿ ਸਾਡੀ ਬੋਲਚਾਲ ਦੀ ਜ਼ੁਬਾਨ ਨਹੀਂ।